ਅੱਗੇ ਗੱਲ ਕਰਦੇ ਹਾਂ ਬਾਦਲ ਦੇ ਭੋਗ ਦੀ। ਸੁਖਬੀਰ ਦੀ ਮਾਫ਼ੀ ਮੰਗਣਾ, ਧਾਮੀ ਹੋਰਾਂ ਦੀ ਕੀ ਕਾਰਨ ਹਨ ਇਸ ਮਾਮਲੇ ਵਿੱਚ? ਉਹਨਾਂ ਨੇ ਵੀ ਕਈ ਕੁਛ ਬੋਲਿਆ ਉੱਥੇ। ਦੇਖੋ, ਬਿਲਕੁਲ ਜੀ। ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਨੂੰ ਸ਼ਰਧਾਂਜਲੀ ਰੂਪ ਦੇ ਵਿੱਚ, ਅੰਤਮ ਅਰਦਾਸ ਦੇ ਰੂਪ ਦੇ ਵਿੱਚ ਇਕੱਠ ਰੱਖਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ। ਮੁੱਖ ਵਾਕ ਲਿਆ ਗਿਆ ਤੇ ਸ਼ਬਦ ਕੀਰਤਨ ਹੋਇਆ, ਅਰਦਾਸ ਹੋਈ। ਇਹ ਸਾਰਾ ਤੋਂ ਬਾਅਦ ਮਤਲਬ ਕਿ ਇਹ ਧਾਰਮਿਕ ਰੀਤ ਤੋਂ ਬਾਅਦ ਉੱਥੇ ਸ਼ਰਧਾਂਜਲੀ ਸਮਾਗਮ ਜਦੋਂ ਸ਼ੁਰੂ ਹੋਇਆ ਤਾਂ ਦੁਨੀਆ ਭਰ ਦੇ ਲੀਡਰਾਂ ਵੱਲੋਂ ਪਹੁੰਚੇ ਸ਼ੋਕ ਸੁਨੇਹਿਆਂ ਦੀ ਗੱਲ ਕੀਤੀ ਗਈ। ਦੇਸ਼ ਭਰ ਦੇ ਲੀਡਰਾਂ ਵੱਲੋਂ ਆਮਦ ਹੋਈ। ਜਿਹੜੇ ਨਹੀਂ ਆਏ ਉਹਨਾਂ ਦੇ ਨਾਮਾਂ ਦਾ ਜ਼ਿਕਰ ਹੋਇਆ। ਜਿਹੜੇ ਪਹਿਲਾਂ ਦਾਹ ਸੰਸਕਾਰ ਤੇ ਆ ਲਏ, ਜਿਹੜੇ ਪਰਿਵਾਰ ਨੂੰ ਪਹਿਲਾਂ ਮਿਲ ਲਏ, ਉਹ ਸਾਰਿਆਂ ਚਿਹਰਿਆਂ ਮੋਹਰਿਆਂ ਦੀ ਗੱਲ ਹੋਈ। ਦਲਜੀਤ ਚੀਮਾ ਹੋਰੀ ਸਟੇਜ ਚਲਾ ਰਹੇ ਸੀ। ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ, ਖਾਸ ਕਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹੈ ਹੀ ਹੈ, ਦੇਸ਼ ਦੀਆਂ ਵੀ ਮੁੱਢਲੀਆਂ ਮੁੱਖ ਪਾਰਟੀਆਂ, ਚਾਹੇ ਉਹ ਘਰਾਂ ਚ ਆ ਰਹੀਆਂ ਚਾਹੇ ਉੱਥੇ ਸੀ, ਸੋ ਵੱਡੀ ਗਿਣਤੀ ਮੌਜੂਦ ਸੀ। ਖਾਸ ਕਰਕੇ ਜਿਵੇਂ ਪ੍ਰਧਾਨ ਮੰਤਰੀ ਹੋਰੀ ਚੰਡੀਗੜ੍ਹ ਤੁਰੰਤ ਪਹੁੰਚੇ। ਉਸ ਤੋਂ ਬਾਅਦ ਹੁਣ ਕੱਲ ਅਮਿਤ ਸ਼ਾਹ ਚੇਚੇ ਤੌਰ ਤੇ ਆਏ ਤੇ ਭੋਗ ਦੇ ਵਿੱਚ ਮੁੱਖ ਵਕਤਾ ਵਜੋਂ, ਮੁੱਖ ਸ਼ਰਧਾਂਜਲੀ ਦੇਣ ਵਜੋਂ ਉਹਨਾਂ ਦੀ ਹਾਜ਼ਰੀ ਲਵਾਈ ਗਈ। ਬੇਸ਼ੱਕ ਇੱਕ ਧਾਰਮਿਕ ਸਟੇਜ ਵੀ ਸਜਾਈ ਗਈ ਸੀ ਜਿਹਦੇ ਉੱਤੇ ਮਤਲਬ ਕਿ ਸਨਮਾਨਜਨਕ ਸ਼ਖਸੀਅਤਾਂ ਨੂੰ ਬਿਠਾਇਆ ਗਿਆ, ਪਰ ਆਪ ਬਾਕੀ ਸਾਰੇ ਪੰਡਾਲ 'ਚ ਬੈਠੇ ਸੀ। ਉਸੇ ਤਰ੍ਹਾਂ ਉਹਨਾਂ ਲੀਡਰਾਂ ਦੇ ਵਿੱਚ ਅਮਿਤ ਸ਼ਾਹ ਵੀ ਸੀ ਤੇ ਹੋਰ ਪਾਰਟੀ ਦੇ ਲੀਡਰ ਸੀ। ਸੋ ਮੈਂ ਜਦੋਂ ਇਹ ਦੇਖਦਾ ਤਾਂ ਮੈਂ ਦੇਖਦਾ ਕਿ ਲਿਸਟ ਬਹੁਤ ਲੰਬੀ ਆ ਜਿਹੜੇ ਸ਼ਰਧਾਂਜਲੀ ਦੇਣ ਆਉਂਦੇ ਨੇ। ਮੇਰੇ ਮੂਹਰੇ ਕੁਝ ਨਾਮ ਪਏ ਨੇ ਜਿਹਨਾਂ ਨੂੰ ਤੁਸੀਂ ਦੇਖੋਗੇ ਕਿ ਜਿਵੇਂ ਖੁਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ, ਫਿਰ ਚਾਹੇ ਬਿਰਲਾ ਹੋਰੀ ਹੋਣ ਸਾਡੇ ਸਪੀਕਰ ਹੈ ਨਾ, ਚਾਹੇ ਫਿਰ ਓਮ ਪ੍ਰਕਾਸ਼ ਚੌਟਾਲਾ ਹੋਵੇ, ਚਾਹੇ ਜਸਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਖੁਦ ਹੋਣ, ਚਾਹੇ ਅਖਬਾਰਾਂ ਦੇ ਸੰਪਾਦਕ ਹੋਣ ਹੈ ਨਾ, ਚਾਹੇ ਇਸੇ ਤਰ੍ਹਾਂ ਮਤਲਬ ਕਿ ਹਰਵਿੰਦਰ ਸਿੰਘ ਧਾਮੀ ਹੋਣੀ, ਹੋਰ ਸਚਿਨ ਪਾਇਲਟ ਹੈ ਨਾ, ਤੇ ਇਹ ਸਾਰਿਆਂ ਦੇ ਨਾਲ ਨਾਲ ਫਿਰ ਸਰਨਾ ਬ੍ਰਦਰ, ਫਿਰ ਦੂਸਰੀਆਂ ਕਾਮਰੇਡ ਪਾਰਟੀਆਂ ਦੇ ਨੁਮਾਇੰਦੇ, ਅਕਾਲੀ ਦਲ ਦੇ ਨੁਮਾਇੰਦੇ, ਮਨਪ੍ਰੀਤ ਬਾਦਲ ਖੁਦ, ਬਸਪਾ ਦੇ ਪ੍ਰਧਾਨ ਗੜੀ ਹੋਰੀ। ਸੋ ਇਹਨਾਂ ਸਾਰਿਆਂ ਦੀ, ਜਦੋਂ ਕਿ ਦੂਜੀਆਂ ਪਾਰਟੀਆਂ ਕੁਝ ਦੇ ਨਾਮ ਬੋਲੇ ਗਏ ਜਿਵੇਂ ਜਿਹੜੇ ਉੱਥੇ ਮੌਜੂਦ ਸੀ, ਚਾਹੇ ਅਵਿਨਾਸ਼ ਰਾਏ ਖੰਨਾ, ਚਾਹੇ ਸਾਰਾ। ਸੋ ਪਰ ਇਹਦੇ ਵਿੱਚ ਜਿਹੜੀਆਂ ਦੋ ਤਿੰਨ ਗੱਲਾਂ ਗੌਰ ਕਰਨ ਵਾਲੀਆਂ ਸੀ। ਇੱਕ ਤਾਂ ਜਦੋਂ ਖੁਦ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਹਨਾਂ ਨੇ ਤਿੰਨ ਲਫ਼ਜ਼ਾਂ ਦੇ ਵਿੱਚ ਜਿਹੜੀ ਗੱਲ ਕੀਤੀ ਉਹ ਗੌਰ ਕਰਨ ਵਾਲੀ ਆ। ਉਹ ਕਹਿੰਦੇ ਜੀ ਕਿ ਅਮਿਤ ਸ਼ਾਹ ਕਹਿੰਦੇ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹ ਇੱਕ ਤਰ੍ਹਾਂ ਨਾਲ ਕੌਮ ਦੇ, ਪੰਥ ਦੇ ਵੱਡੇ ਸੱਚੇ ਸਿਪਾਹੀ ਸੀਗੇ। ਉਹਨਾਂ ਨੂੰ ਮਤਲਬ ਪੰਥਕ ਲੀਡਰ ਵਜੋਂ ਉਹਨਾਂ ਨੇ ਮਾਨਤਾ ਦਿੱਤੀ। ਦੂਜਾ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਦੇਸ਼ ਦੇ ਜੇਕਰ ਦੇਸ਼ ਭਗਤ ਸੀ ਕੋਈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਸੀ। ਇਸ ਲਈ ਉਹਨਾਂ ਨੂੰ ਉਸ ਸਾਂਚੇ 'ਚ ਵੀ ਉਹਨਾਂ ਨੇ ਅਜੇ ਫਿੱਟ ਰੱਖਿਆ। ਤੀਸਰਾ ਉਹਨਾਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਕਿ ਕਹਿੰਦੇ ਜੀ ਉਹ ਕਿਸਾਨਾਂ ਦੇ, ਪਿੰਡਾਂ ਦੇ ਲੋਕਾਂ ਦੇ ਵੱਡੇ ਹਮਦਰਦ ਸੀ। ਸੋ ਇਸ ਲਈ ਇਹਨਾਂ ਸਾਰਿਆਂ ਨੇ ਕਹਿੰਦੇ ਸਾਰਾ ਕੁਝ ਗਵਾਰਿਆ। ਸੋ ਇੱਕ ਤਰ੍ਹਾਂ ਨਾਲ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਨੇੜਤਾ ਜਤਾ ਕੇ, ਸੁਖਬੀਰ ਬਾਦਲ ਨਾਲ ਦੁੱਖ ਪ੍ਰਗਟਾ ਕੇ ਅਮਿਤ ਸ਼ਾਹ ਨੇ ਜਾਂ ਭਾਜਪਾ ਨੇ ਆਪਣੇ ਆਪ ਨੂੰ ਅਜੇ ਉਸ ਥਾਂ ਤੇ ਰੱਖਿਆ ਹੋਇਆ ਕਿ ਸਾਡਾ ਕੋਈ ਰਾਹ ਬੰਦ ਨਾ ਹੋਵੇ। ਬੇਸ਼ੱਕ ਉਹ ਸ਼ਰਧਾਂਜਲੀ ਸਮਾਗਮ ਸੀ, ਉੱਥੇ ਪਰ ਕੁਝ ਰਾਜਨੀਤਿਕ ਤੁਣਕੇ ਵੀ ਲੱਗਦੇ ਸੀ। ਦੇਖਦੇ ਰਹੇ ਕਿ ਵੱਖ ਵੱਖ ਲੀਡਰਾਂ ਨੇ ਜਿਸ ਵਜ੍ਹਾ ਨਾਲ ਕੁਝ ਗੱਲਾਂ ਕੀਤੀਆਂ, ਜਿਵੇਂ ਪੰਜਾਬ ਤੋਂ ਜਿਹੜੇ ਕਾਮਰੇਡਾਂ ਦੇ ਸਕੱਤਰ ਨੇ, ਉਹਨਾਂ ਨੇ ਇੱਕ ਪਾਰਟੀ ਦੇ ਸਕੱਤਰ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਜੀ ਬਾਦਲ ਸਾਹਿਬ ਨੂੰ ਸ਼ਰਧਾਂਜਲੀ ਦੇਣ ਤੱਕ ਇਕੱਠੇ ਹੋਏ ਹੋ, ਗੁਰਬਾਣੀ ਦੀ ਆਪਾਂ ਅਗਵਾਈ ਕਰ ਲੈਂਦੇ ਹਾਂ, ਕਬੂਲਦੇ ਹਾਂ, ਪਰ ਅਸੀਂ ਅਜੇ ਤੱਕ ਤਾਂ ਡੇਰਿਆਂ ਨੂੰ ਅਸੀਂ ਬਲਦੇ, ਜਿਹਨੇ ਪੰਜਾਬ 'ਚ ਡੇਰੇ ਕਿਨੇ ਵਧਾਏ, ਪਹਿਲਾਂ ਤਾਂ ਇਹਨਾਂ ਨੂੰ ਖਤਮ ਕਰੋ। ਸੋ ਇਸ ਤਰ੍ਹਾਂ ਉੱਥੇ ਜਦੋਂ ਕੋਈ ਡੇਰਿਆਂ, ਕਿੰਨੇ ਡੇਰਿਆਂ ਦੇ ਮੁਖੀ ਉੱਥੇ ਮੌਜੂਦ ਸੀਗੇ। ਸੋ ਇਸ ਲਈ ਇਸ ਤਰ੍ਹਾਂ ਦਾ ਵੀ ਚੱਲਦਾ ਰਿਹਾ। ਪਰ ਦੋ ਗੱਲਾਂ ਸਭ ਤੋਂ ਵੱਧ ਗੌਰ ਕਰਨ ਵਾਲੀਆਂ ਸੀ ਇਹ ਸਭ ਦੇ ਵਿੱਚ। ਇੱਕ ਗੱਲ ਤਾਂ ਹਰਵਿੰਦਰ ਸਿੰਘ ਧਾਮੀ ਹੋਰਾਂ ਦਾ ਇਹ ਕਹਿਣਾ ਸ਼ਰਧਾਂਜਲੀ ਸਮਾਗਮ ਦੇ ਵਿੱਚ ਕਿ ਇੱਥੇ ਦੇਸ਼ ਦੇ ਗ੍ਰਹਿ ਮੰਤਰੀ ਵੀ ਬੈਠੇ ਨੇ, ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਬਾਦਲ ਸਾਹਿਬ ਦੀ ਆਖਰੀ ਇੱਛਾ ਸੀ ਕਿ ਮੇਰੇ ਜਿਉਂਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਵੇ, ਤੇ ਜੇਕਰ ਉਹ ਨਹੀਂ ਹੋ ਸਕਿਆ ਤਾਂ ਹੁਣ ਤੁਹਾਨੂੰ ਬੇਨਤੀ ਹੈ ਕਿ ਇਹੀ ਉਹਨਾਂ ਨੂੰ ਸ਼ਰਧਾਂਜਲੀ ਹੋਊਗੀ, ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਉਪਰਾਲਾ ਕਰੋ, ਮੈਂ ਤੁਹਾਨੂੰ ਇਹ ਮੰਗ ਪੱਤਰ ਵੀ ਸੌਂਪ ਦੂੰਗਾ। ਕੀ ਇਹ ਅਕਾਲੀ ਦਲ ਵੱਲੋਂ ਤੈਅ ਕਰਕੇ ਇੱਕ ਪ੍ਰੋਗਰਾਮ ਬਣਾਇਆ ਗਿਆ ਕਿ ਅੱਜ ਇਹ ਮੌਕਾ ਇਹ ਗੱਲ ਕਹਾਉਣ ਦਾ, ਕਹਿਣ ਦਾ? ਧਾਮੀ ਹੋਰਾਂ ਨੂੰ ਵਿਸ਼ੇਸ਼ ਵਕੇਤਾ ਤੌਰ ਤੇ ਕੋਈ ਹਦਾਇਤ ਦਿੱਤੀ ਗਈ, ਕੋਈ ਚਿੱਠੀ ਪੱਤਰ ਦਿੱਤਾ ਗਿਆ ਜੋ ਆਪ ਮੁਹਾਰੇ ਉਹਨਾਂ ਦੇ ਮਨ ਦਾ ਬਲਬਲਾ ਸੀ। ਦੂਜਾ ਜਿਹੜਾ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇਹ ਇੱਛਾ ਸੀ ਕਿ ਮੈਂ ਜਿਉਂਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਦੇਖ ਲਵਾਂ। ਕੀ ਇਸ ਦੇ ਲਈ ਕਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਅਹੁਦਿਆਂ ਦੇ ਉੱਤੇ ਰਹਿੰਦਿਆਂ, ਆਪਣੇ ਰੁਤਬਿਆਂ ਤੇ ਰਹਿੰਦਿਆਂ, ਰਾਜਨੀਤਿਕ ਗੱਦੀਆਂ ਦਾ ਆਨੰਦ ਮਾਣਦਿਆਂ ਕਦੇ ਇਹਦੇ ਲਈ ਕੋਈ ਉਪਰਾਲੇ ਕੀਤੇ ਨੇ ਕਿ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਕਿ ਭਾਈ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ 'ਚ, ਮੈਂ ਉਹਨਾਂ ਨੂੰ ਇਨਸਾਫ ਦਵਾ ਦੇਵਾਂ?
ਚਾਹੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਪੰਜਾਬ ਦੇ ਨੌਜਵਾਨ ਮੁੰਡੇ ਸਿਰਫ ਖੱਟਾ ਪਰਨਾ ਬੰਨਣ ਕਰਕੇ, ਜਾਂ ਬੁਲਟ ਮੋਟਰਸਾਈਕਲ ਰੱਖਣ ਕਰਕੇ, ਜਾਂ ਖੇਸੀ ਦੀ ਇੱਕ ਪਾਸੇ ਨੂੰ ਬੁੱਕਲ ਮਾਰਨ ਕਰਕੇ ਜਿਹੜੇ ਉਹ ਮਾਰੇ ਗਏ, ਕਿ ਉਹਨਾਂ ਨੂੰ ਕੋਈ ਇਨਸਾਫ ਦਵਾ ਦੇਵਾਂ ਕਦੇ ਉਹਦੇ ਲਈ। ਜਾਂ ਜਿਹੜੇ ਬੱਸਾਂ ਚੋਂ ਲਾ ਕੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ, ਕੋਈ ਕਹਿੰਦਾ ਖੜਕੂਆਂ ਨੇ ਮਾਰੇ, ਕੋਈ ਕਹਿੰਦਾ ਨਹੀਂ ਜੀ ਏਜੰਸੀਆਂ ਨੇ ਮਾਰੇ, ਇਹ ਪੰਜਾਬ 'ਚ ਵੰਡ ਪਾਉਣ ਦੀ ਨੀਤੀ ਸੀ, ਕਦੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਆਈ? ਕਦੇ ਉਹਨਾਂ ਪਰਿਵਾਰਾਂ ਦੇ ਲਈ ਉਹਨਾਂ ਦੀ ਬਾਹ ਫੜਨ ਦੀ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਕੋਸ਼ਿਸ਼ ਕੀਤੀ? ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਇਸ ਕਹਾਣ 'ਚ ਮਾਰੇ ਗਏ, ਚਾਹੇ ਉਹ ਹਿੰਦੂ ਮਾਰੇ ਗਏ, ਚਾਹੇ ਉਹ ਸਿੱਖ ਮਾਰੇ ਗਏ, ਚਾਹੇ ਕਿਸੇ ਹੋਰ ਵਰਗ ਨਾਲ ਮਾਰੇ ਗਏ, ਚਾਹੇ ਪੁਲਿਸ ਵਾਲੇ ਮਾਰੇ ਗਏ, ਚਾਹੇ ਖਾੜਕੂ ਦੇ ਨਾਂ ਤੇ ਨੌਜਵਾਨ ਮਾਰੇ ਗਏ, ਚਾਹੇ ਸੱਚਮੁੱਚ ਖਾੜਕੂ ਮਾਰੇ ਗਏ, ਉਹਨਾਂ ਸਾਰਿਆਂ ਦੇ ਪਰਿਵਾਰਾਂ ਦਾ ਬਾਅਦ ਚੋਂ ਕੀ ਹੀਲਾ ਵਸੀਲਾ? ਕਦੇ ਉਹ ਲਈ ਕੋਈ ਹਾਰਾ ਨਾਰਾ ਮਾਰਿਆ? ਸਭ ਤੋਂ ਵੱਡੀ ਗੱਲ, ਜੇਕਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਕਾਨੂੰਨੀ ਤੌਰ ਤੇ ਜਿਨ੍ਹਾਂ ਨੂੰ ਸਜ਼ਾ ਮਿਲੀ ਆ, ਉਹਨਾਂ ਦੀ ਹੱਕ ਬਣਦਾ ਹੈ ਕਿ ਹਾਂ ਭਾਈ ਸਜ਼ਾ ਭੋਗ ਲਈ, ਪੂਰੀ ਭੋਗਣ ਤੋਂ ਬਾਅਦ ਉਹਨਾਂ ਦੀ ਰਿਹਾਈ ਸੰਭਵ ਹੈ, ਉਹ ਰਿਹਾਈ ਹੋਣੀ ਚਾਹੀਦੀ ਹੈ, ਉਹ ਹੱਕਦਾਰ ਨੇ ਉਸਦੇ। ਉਹਦੇ ਲਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੁੱਖ ਮੰਤਰੀ ਰਹਿੰਦਿਆਂ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਦਿੱਲੀ ਤੱਕ ਪਹੁੰਚ ਰਹੀ, ਦਿੱਲੀ ਤੱਕ ਰਾਬਤਾ ਰਿਹਾ, ਕੇਂਦਰ ਸਰਕਾਰ ਨਾਲ ਭਾਈਵਾਲ ਰਹੇ, ਆਪਣੇ ਮੁੰਡੇ ਤੋਂ ਲੈ ਕੇ ਆਪਣੀ ਨੂੰਹ ਤੱਕ ਨੂੰ ਮੰਤਰੀ ਬਣਵਾਉਣ 'ਚ ਕਾਮਯਾਬ ਰਹੇ, ਕਿ ਉਹਨਾਂ ਦੀ ਰਿਹਾਈ ਲਈ ਕਦੇ ਹੀਲਾ ਮਾਰਿਆ? ਸੋ ਕੀ ਇਹ ਇੱਕ ਮੋੜ ਕੱਟਣ ਵਾਲਾ ਫੈਸਲਾ ਸੀ ਕੱਲ ਧਾਮੀ ਹੋਰਾਂ ਦਾ ਇਹ ਕਹਿਣਾ? ਕੀ ਇਹ ਰਾਜਨੀਤਿਕ ਮੋੜ ਕੱਟਣਾ ਚਾਹੁੰਦਾ ਹੈ? ਸ਼੍ਰੋਮਣੀ ਅਕਾਲੀ ਦਲ ਮੁੜ ਕੇ ਪੰਥਕ ਲੀਹ ਤੇ ਆਉਣਾ ਚਾਹੁੰਦਾ ਹੈ, ਆਪਣੇ ਆਪ ਨੂੰ ਪੰਥਕ ਪਾਰਟੀ ਦੱਸਣਾ ਚਾਹੁੰਦਾ ਹੈ? ਕੀ ਉਹਦੇ ਲਈ ਬੋਲੇ ਗਏ ਬੋਲ ਸੀ ਧਾਮੀ ਹੋਰਾਂ ਦੇ? ਮੈਂ ਇਸ ਨੂੰ ਇਸ ਕੜੀ ਵਜੋਂ ਇਸ ਲਈ ਦੇਖਦਾ ਕਿ ਉਹ ਤੋਂ ਬਾਅਦ ਜਦੋਂ ਧੰਨਵਾਦ ਕਰਨ ਲਈ ਸੁਖਬੀਰ ਸਿੰਘ ਬਾਦਲ ਆਏ, ਤਦ ਉਹ ਧੰਨਵਾਦੀ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਤੋਂ, ਮੇਰੇ ਪਿਤਾ ਤੋਂ ਜੇਕਰ ਗਾਹੇ ਬਗਾਹੇ ਭਰਮ ਭਲੇਖੇ ਨਾਲ ਵੀ ਕੋਈ ਗਲਤੀ ਗੁਨਾਹ ਹੋ ਗਿਆ ਹੋਵੇ ਤਾਂ ਮੈਂ ਸੰਗਤ ਤੋਂ ਮਾਫੀ ਮੰਗਦਾ, ਤਾਂ ਸਾਨੂੰ ਮਾਫ ਕਰ ਦਿਓ। ਅਜਿਹੀ ਮਾਫੀ ਪਹਿਲਾਂ ਵੀ ਮਤਲਬ ਦਰਬਾਰ ਸਾਹਿਬ ਜਾ ਕੇ ਵੀ ਬਿਨਾਂ ਕਿਸੇ ਉਹ ਤੋਂ ਮਤਲਬ ਕਹਿੰਦੇ ਜੀ ਤਨਖਾਹ ਆਪੇ ਲਵਾ ਲਓ ਜੀ, ਆਪੇ ਜੋੜੇ ਸਾਫ਼ ਕਰ ਲਓ, ਆਪੇ ਭਾਂਡੇ ਧੋ ਲਓ, ਅਜਿਹੀਆਂ ਕੋਸ਼ਿਸ਼ਾਂ ਵੀ ਹੋਈਆਂ। ਕੀ ਇਹ ਉਹੀ ਜਿਹੀ ਇੱਕ ਕੋਸ਼ਿਸ਼ ਸੀ ਕਿ ਅੱਜ ਸਾਰੀਆਂ ਧਿਰਾਂ ਦੀ ਨਜ਼ਰ ਸੀ, ਸਾਰੀਆਂ ਪਾਰਟੀਆਂ ਦੀ ਨਜ਼ਰ ਸੀ, ਹਰ ਵਿਅਕਤੀ ਨੇ ਸੁਖਬੀਰ ਨੂੰ ਸੁਣਿਆ, ਹਰ ਵਿਅਕਤੀ ਨੇ ਉਸ ਸ਼ਰਧਾਂਜਲੀ ਸਮਾਗਮ ਦੇ ਉੱਤੇ ਆਪਣੀ ਨਜ਼ਰ ਰੱਖੀ? ਸੋ ਇਸ ਲਈ ਸੁਖਬੀਰ ਬਾਦਲ ਨੂੰ ਲੱਗਿਆ ਕਿ ਅੱਜ ਇਹ ਮੌਕਾ ਹੈ, ਕਿ ਅੱਜ ਇਹ ਭਾਵਨਾਵਾਂ ਸਾਰਿਆਂ ਦੀ, ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਪਿੰਡਾਂ ਦੇ ਲਈ ਆ ਕੀਤਾ, ਕਿਸਾਨਾਂ ਦੇ ਲਈ ਆ ਕੀਤਾ, ਉਹਨਾਂ ਦੇ ਲਈ ਆ ਯੋਜਨਾਵਾਂ ਲਿਆਏ, ਮੰਡੀਆਂ ਪੱਕੀਆਂ ਕੀਤੀਆਂ, ਪਾਣੀ ਦੇ ਬਿੱਲ ਮਾਫ ਕਰਤੇ, ਪੰਜਾਬ 'ਚ ਆਟਾ ਦਾਲ ਸਕੀਮ ਚਲਾਤੀ, ਉਹ ਸਕੀਮਾਂ ਦੇ ਹਵਾਲੇ ਨਾਲ ਕਿ ਅੱਜ ਲੋਕ ਉਹਨਾਂ ਨੂੰ ਜਿਵੇਂ ਮੀਡੀਆ ਪਿਛਲੇ ਦਿਨਾਂ ਤੋਂ ਪੇਸ਼ ਕਰ ਰਿਹਾ ਸੀ, ਉਸ ਦਾ ਫਾਇਦਾ ਲੈਣ ਦੀ, ਲਾਹਾ ਲੈਣ ਦੀ ਸੁਖਬੀਰ ਬਾਦਲ ਹੋਰਾਂ ਨੇ ਮਾਫੀ ਦੇ ਰੂਪ ਦੇ ਵਿੱਚ, ਜਾਂ ਅੰਦਰੋਂ ਕੋਈ ਡਰ ਭੈ, ਜਾਂ ਅੰਦਰੋਂ ਕੋਈ ਉਹ ਇੱਕ ਹਲੂਣਾ ਕਿ ਨਹੀਂ ਹੁਣ ਮਾਫੀ ਮੰਗਣੀ? ਪਰ ਸਵਾਲ ਇਹ ਹੈ ਕਿ ਕੀ ਕੋਈ ਉਹ ਗੁਨਾਹਾਂ ਨੂੰ ਵੀ ਮੰਨਣ ਲਈ ਤਿਆਰ ਹੋਣਗੇ ਕਿ ਹਾਂ ਸਾਡੀ ਸਰਕਾਰ ਦੇ ਸਮੇਂ, ਸਾਡੀ ਲੀਡਰਸ਼ਿਪ ਦੇ ਸਮੇਂ ਕੋਈ ਅਜਿਹਾ ਫੈਸਲਾ ਗਲਤ ਲੈ ਹੋ ਗਿਆ, ਕੋਈ ਅਣਦੇਖੀ ਅਜਿਹੀ ਕਰ ਹੋ ਗਈ, ਕੁਝ ਘਟਨਾਵਾਂ ਅਜਿਹੀਆਂ ਵਾਪਰ ਗਈਆਂ ਜਿਨ੍ਹਾਂ ਦੀ ਅਸੀਂ ਪੈਰ ਵੀ ਨਹੀਂ ਕਰ ਸਕੇ, ਜਿਨ੍ਹਾਂ ਨੂੰ ਰੋਕਣ 'ਚ ਅਸੀਂ ਕਾਮਯਾਬ ਨਹੀਂ ਹੋ ਸਕੇ, ਜਾਂ ਉਹਨਾਂ ਦੇ ਦੋਸ਼ੀਆਂ ਨੂੰ ਕਟਾਰੇ 'ਚ ਕੀ ਉਹਨਾਂ ਦੀ ਉਹ ਕੋਈ ਲਾਮਬੰਦੀ ਵੀ ਕਰਨਗੇ, ਸੂਚੀਬੱਧ ਵੀ ਕਰਨਗੇ? ਸੋ ਕੱਲ ਵਾਲੇ ਸਾਰੇ ਵਰਤਾਰੇ 'ਚੋਂ ਇਹ ਮਹਿਸੂਸ ਹੋਇਆ ਕਿ ਸ਼ਰਧਾਂਜਲੀ ਤਾਂ ਸ਼ਰਧਾਂਜਲੀ, ਧਾਮੀ ਹੋਰਾਂ ਦੇ ਬੋਲ ਤੇ ਸੁਖਬੀਰ ਬਾਦਲ ਦੀ ਮਾਫੀ, ਧਾਮੀ ਹੋਰਾਂ ਦੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ, ਤੇ ਸੁਖਬੀਰ ਬਾਦਲ ਵੱਲੋਂ ਗਾਹੇ ਬਗਾਏ ਪਿਤਾ ਤੋਂ ਲੈ ਕੇ ਆਪਣੇ ਤੱਕ, ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਮੇਰੇ ਤੱਕ, ਜਾਂ ਮੇਰੇ ਪਰਿਵਾਰ ਤੋਂ ਜੇਕਰ ਕੋਈ ਗਲਤੀ ਗੁਨਾਹ ਭਰਮ ਭੁਲੇਖ ਨਾਲ ਵੀ ਹੋਇਆ ਤਾਂ ਅਸੀਂ ਮਾਫੀ ਮੰਗਦੇ ਹਾਂ। ਉਹ ਸੁਨੇਹਾ ਦਿੰਦਾ ਕਿ ਅਕਾਲੀ ਦਲ ਮੁੜ ਕੇ ਪੰਥਕ ਲੀਹ ਤੇ ਪਰਤਣਾ ਚਾਹੁੰਦਾ, ਮੁੜ ਕੇ ਸਿੱਖ ਪੰਥ ਦੀ ਨੁਮਾਇੰਦਗੀ ਕਰਨਾ ਚਾਹੁੰਦਾ, ਪੰਜਾਬ ਦੀ ਖੇਤਰੀ ਪਾਰਟੀ ਵਜੋਂ ਮੁੜ ਕੇ ਉੱਭਰਨਾ ਚਾਹੁੰਦਾ। ਕੀ ਉਹ ਦਿਨ ਆਏਗਾ ਜਾਂ ਨਹੀਂ, ਇਹ ਹੁਣ ਅੱਜ ਤੋਂ ਉਹ ਐਕਸਰਸਾਈਜ਼ ਸ਼ੁਰੂ ਹੋਣੀ ਆ। ਹੁਣ ਦੇਖਣਾ ਹੋਏਗਾ ਕਿ ਕੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਬਾਦਲ ਦੀ ਅਗਵਾਈ ਨੂੰ ਕਬੂਲਦੀ ਆ, ਉਹਨਾਂ ਦੇ ਮਗਰ ਹੀ ਤੁਰਦੀ ਆ, ਜਾਂ ਜਿਹੜੇ ਛੱਡ ਕੇ ਚਲੇ ਗਏ ਉਹ ਤਾਂ ਪਰਤਣਗੇ ਜਾਂ ਨਹੀਂ, ਪਰ ਕਿਤੇ ਹੋਰ ਨਵੇਂ ਤਾਂ ਨਹੀਂ ਛੱਡ ਕੇ ਚਲੇ ਜਾਣਗੇ, ਇਹਦੇ ਉੱਤੇ ਨਜ਼ਰ ਰਹੇਗੀ। ਸੋ ਕੱਲ ਦੇ ਸ਼ਰਧਾਂਜਲੀ ਸਮਾਗਮ 'ਚ ਇਕੱਠ ਬਹੁਤ ਵੱਡਾ ਸੀ, ਆਮਦ ਬਹੁਤ ਵੱਡੀ ਸੀ, ਵੱਡੀ ਗਿਣਤੀ 'ਚ ਵੱਖ-ਵੱਖ ਪਾਰਟੀ ਦੇ ਨੁਮਾਇੰਦੇ ਆਏ ਸੀ, ਔਰ ਸਾਰਿਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀਆਂ ਜੀਵਨ ਦੀਆਂ ਵੱਖ-ਵੱਖ ਸ਼ੈਲੀਆਂ ਦੇ ਹਵਾਲੇ ਨਾਲ, ਵੱਖ-ਵੱਖ ਘਟਨਾਕ੍ਰਮ ਦੇ ਹਵਾਲੇ ਨਾਲ, ਵੱਖ-ਵੱਖ ਸਿਆਸੀ ਫੈਸਲਿਆਂ ਦੇ ਹਵਾਲੇ ਨਾਲ, ਵੱਖ-ਵੱਖ ਕਾਰਜਾਂ ਦੇ ਹਵਾਲੇ ਨਾਲ ਯਾਦ ਕੀਤਾ, ਤੇ ਪ੍ਰਮਾਤਮਾ ਅੱਗੇ ਅਰਜ਼ੋਈ ਹੈ ਜੀ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਤੇ ਪਰ ਹੁਣ ਅਕਾਲੀ ਦਲ ਕਿਹੜੇ ਰਾਹ ਤੇ ਤੁਰਦੇਗਾ, ਇਹਦੇ ਉੱਤੇ ਹੁਣ ਅੱਜ ਤੋਂ ਨਜ਼ਰ ਸ਼ੁਰੂ ਹੋਏਗੀ। ਹਾਂ, ਬਿਲਕੁਲ ਸਹੀ ਕਿਹਾ ਜੀ ਤੁਸੀਂ। ਅਕਾਲੀ ਦਲ ਦਾ ਭੋਗ ਨਾ ਪਵੇ, ਬਾਦਲ ਦਾ ਤੇ ਚਲੋ ਪੈ ਗਿਆ ਆ। ਬਾਕੀ ਇਸ ਪਰਿਵਾਰ ਨੂੰ ਪਤਾ ਵੀ ਹੈ ਅਸੀਂ ਕੀ-ਕੀ ਗਲਤੀਆਂ ਕੀਤੀਆਂ ਹੋਈਆਂ ਤੇ ਅਸੀਂ ਕਿੱਥੇ ਤੱਕ ਲੈ ਗਏ ਪਾਰਟੀ ਨੂੰ ਅੱਗੇ।